ਦਰਸ਼ਕ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅੱਜ ਦੇ ਅਹਿਮ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪੋਹ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ। ਅੱਜ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 3 ਪੋਹ ਦਾ ਦਿਨ ਹੈ ਜੀ। ਔਰ ਜਿਵੇਂ ਜਦੋਂ ਅਸੀਂ ਇਸਲਾਮ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਕਰਬਲਾ ਦੀ ਸ਼ਹਾਦਤ ਦਾ ਦਿਨ ਜਿਹੜਾ ਆਉਂਦਾ ਹੈ ਇਮਾਮ ਹੁਸੈਨ ਦੀ, ਤੇ ਜਿਹੋ ਜਿਹਾ ਮਾਹੌਲ ਇਸਲਾਮਿਕ ਵਰਲਡ ਦੇ ਵਿੱਚ ਹੁੰਦਾ ਹੈ, ਕਿਉਂਕਿ ਉਸ ਨੇ ਬੇਸ਼ੱਕ ਉਹ ਇੱਕ ਸ਼ਹਾਦਤ ਹੈ ਪਰ ਉਸ ਚੋਂ ਇਸਲਾਮ ਜਿਹੜਾ ਤਾਕਤਵਰ ਹੋ ਕੇ ਨਿਕਲਦਾ। ਔਰ ਜਾਂ ਅਸੀਂ ਬਾਕੀਆਂ ਦੇ ਹਵਾਲੇ ਨਾਲ ਜਦੋਂ ਦੇਖਦੇ ਹਾਂ ਤੇ ਫਿਰ ਸਾਡੇ ਲਈ ਇਹ ਸਾਰਾ ਹੀ ਪੋਹ ਦਾ ਮਹੀਨਾ ਇਹ ਸਾਡਾ ਇਤਿਹਾਸ ਹੈ ਜਿਹੜਾ ਕੁਰਬਾਨੀਆਂ ਦਾ ਵੀ ਹੈ ਜੀ, ਪਰ ਇਸ ਚੋਂ ਸਾਡੀ ਸਟਰੈਂਥ ਵੀ ਨਿਕਲੀ। ਜੇ ਅੱਜ ਕੋਈ ਵੀ ਸਿੱਖ ਸ਼ਹਾਦਤ ਦੇ ਰਸਤੇ ਤੋਂ ਕੌਮ ਲਈ ਜਾਂ ਸੱਚ ਲਈ, ਇਨਸਾਫ ਲਈ ਕੁਰਬਾਨ ਹੋਣ ਤੋਂ ਘਬਰਾਉਂਦਾ ਨਹੀਂ ਹੈ ਤੇ ਉਹਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਉਹ ਆਦਰਸ਼ ਹੈ ਕਿ ਕਿਵੇਂ ਉਹਨਾਂ ਨੇ ਆਪਣੇ ਚਾਰੋਂ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ, ਕਿਵੇਂ ਸੱਚ, ਹੱਕ, ਇਨਸਾਫ ਦੀਆਂ ਕਦਰਾਂ ਕੀਮਤਾਂ ਦੇ ਲਈ ਜਿਹੜਾ ਉਹ ਸ਼ਹੀਦ ਕਰਵਾਏ। ਦੋ ਸਪੁੱਤਰ ਉਹਨਾਂ ਦੇ ਜਿਹੜੇ ਲਗਭਗ 17 ਤੇ 15 ਸਾਲ ਦੀ ਉਮਰ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਚਮਕੌਰ ਦੀ ਜੰਗ ਵਿੱਚ ਜੂਝਦੇ ਸ਼ਹੀਦ ਹੋਏ। ਔਰ ਦੂਸਰੇ ਦੋਵੇਂ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ, ਫਤਿਹ ਸਿੰਘ 7 ਤੇ 9 ਸਾਲ ਦੀ ਉਮਰ 'ਚ ਉਸ ਵੇਲੇ ਦੇ ਸੂਬਾ ਸਰਹੰਦ ਵਜ਼ੀਰ ਖਾਂ, ਉਹਦੇ ਪ੍ਰਾਈਮ ਮਿਨਿਸਟਰ ਸੁੱਚਾਨੰਦ, ਉਹਨਾਂ ਦੀ ਸਾਜ਼ਿਸ਼ ਦਾ ਸ਼ਿਕਾਰ ਹੋ ਕੇ ਜਿਹੜੇ ਜਿਉਂਦੇ ਜੀ ਕੰਧ ਦੇ ਵਿੱਚ ਚਿਣੇ ਗਏ। ਉਹਨਾਂ ਨੇ ਸ਼ਹਾਦਤ ਪਾਈ। ਮਾਤਾ ਗੁਜਰੀ ਜੀ ਸ਼ਹੀਦ। ਔਰ ਇਹ ਸਾਰਾ ਹੀ ਪੀਰੀਅਡ ਕਿਉਂਕਿ ਪੋਹ ਦੇ ਨਾਲ ਇਸ ਲਈ ਇਹ ਜੁੜਿਆ ਹੋਇਆ ਕਿ 8-9 ਮਹੀਨੇ ਦਾ ਅਨੰਦਪੁਰ ਸਾਹਿਬ ਦਾ ਘੇਰਾ, ਫਿਰ ਸਰਸਾ ਦਾ ਕੰਢਾ, ਪਰਿਵਾਰ ਵਿਛੋੜਾ, ਫਿਰ ਚਮਕੌਰ ਦੀ ਗੜੀ, ਮਾਛੀਵਾੜੇ ਦਾ ਜੰਗਲ ਔਰ ਸਰਹੰਦ ਦੀ ਕੰਧ। ਸੋ ਅਸੀਂ ਆਉਣ ਵਾਲੇ ਦਿਨਾਂ 'ਚ ਜਿੱਦਣ ਇਤਿਹਾਸਕ ਜਿਹੜੀ ਵਿਚਾਰ ਹੈ ਉਹਨੂੰ ਵੀ ਕਰਾਂਗੇ, ਲੇਕਿਨ ਅੱਜ ਹੀ ਮੇਰੇ ਮਨ ਦੇ ਵਿੱਚ ਫੁਰਨਾ ਫੁਰਿਆ ਕਿ ਅਸੀਂ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਔਰ ਇਸ ਤੋਂ ਪਹਿਲਾਂ ਅਸੀਂ ਭਾਈ ਨੰਦ ਲਾਲ ਜੀ ਦੀਆਂ ਫਾਰਸੀ ਗਜ਼ਲਾਂ ਉਹਨਾਂ ਨੂੰ ਵਿਚਾਰ ਅਧੀਨ ਲਿਆਂਦਾ ਵੀ ਇਹਨਾਂ ਦਿਨਾਂ ਦੇ ਵਿੱਚ ਪੋਹ ਦੇ ਇਸ ਮਹੀਨੇ ਦੇ ਵਿੱਚ ਅਸੀਂ 10ਵੇਂ ਪਾਤਸ਼ਾਹ ਦੀ ਬਾਣੀ, ਜਿਵੇਂ ਸ਼ਬਦ ਹਜ਼ਾਰੇ ਪਾਤਸ਼ਾਹੀ 10ਵੀਂ, ਇਹ ਵੀ 10 ਸ਼ਬਦ ਨੇ ਇਸ ਦੇ ਵਿੱਚ। ਸੁਦਾ ਸਵਈਏ ਜਿਨ੍ਹਾਂ ਦੇ ਜਿਹੜੇ ਸਾਡੇ ਨਿਤਨੇਮ ਦੀ ਬਾਣੀ ਦਾ ਹਿੱਸਾ ਹੈ ਉਹ ਵੀ 10 ਸਵਈਏ ਨੇ। ਔਰ ਤਵ ਪ੍ਰਸਾਦ ਸਵਈਏ ਜਿਹੜੇ 10 ਸਵਈਏ ਨੇ ਉਹ ਵੀ ਉਹਨਾਂ ਦੀ ਵਿਚਾਰ ਕਰਾਂਗੇ, ਕਿਉਂਕਿ ਹੋਰ ਜਿਹੜੀ ਹੈ ਵਿਚਾਰ ਉਹ ਬਰਾਬਰ ਫਿਰ ਅਸੀਂ ਜਾਰੀ ਕਰਾਂਗੇ ਜਦੋਂ ਇਹਨਾਂ ਦੀ ਵਿਚਾਰ ਮੁਕੰਮਲ ਹੁੰਦੀ ਹੈ। ਸੋ ਅੱਜ ਅਸੀਂ 10ਵੇਂ ਪਾਤਸ਼ਾਹ ਦਾ ਸ਼ਬਦ ਹਜ਼ਾਰੇ ਪਾਤਸ਼ਾਹੀ 10ਵੀਂ ਦੇ ਟਾਈਟਲ ਥੱਲੇ ਇਹ ਬਾਣੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਜੀ ਕੀ ਫਤਿਹ ਔਰ ਰਾਗ ਰਾਮ ਕਲੀ। ਕਿਉਂਕਿ ਇਹ ਜਿਹੜੇ 10 ਸਵਈਏ ਨੇ ਇਹਨਾਂ ਦੇ ਵਿੱਚ 7 ਰਾਗ ਇਸਤੇਮਾਲ ਹੋਏ ਨੇ। ਇਹਨਾਂ ਨੂੰ ਘੱਟ ਗਾਇਆ ਜਾਂਦਾ ਹੈ ਕਿਉਂਕਿ ਇਹ ਜਿਹੜਾ ਇਸ ਦੇ ਵਿੱਚ ਜਿਹੜਾ ਸੰਕਲਪ ਹੈ ਔਰ ਲੈਂਗੁਏਜ ਆ ਉਹ ਬ੍ਰਜ ਭਾਸ਼ਾ ਔਰ ਉਸ ਵੇਲੇ ਦੀ ਜਿਹੜੀ ਖੜੀ ਬੋਲੀ ਇਸਤੇਮਾਲ ਹੁੰਦੀ ਸੀ ਉਹ ਹੈ। ਔਰ ਇਹਨਾਂ 10 ਸਵਈਆਂ ਦੇ ਵਿੱਚ ਇੱਕ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਉਹ ਸਭ ਤੋਂ ਜ਼ਿਆਦਾ ਜਿਹੜਾ ਉਹ ਗਾਇਨ ਕੀਤਾ ਜਾਂਦਾ ਹੈ ਉਹ ਠੇਠ ਪੰਜਾਬੀ ਦੇ ਵਿੱਚ ਹੈ। ਸੋ ਇਹ ਸਵਈਆ ਹੈ ਔਰ ਇਹ ਕਿਉਂਕਿ ਹਰ ਸਵਈਏ ਦਾ ਇੱਕ ਥੀਮ ਹੈ। ਉਸ ਖਿੱਤੇ ਦੇ ਵਿੱਚ ਜਿਹੜੇ ਲੋਕ ਸੰਨਿਆਸ ਦਾ ਰਸਤਾ ਚੁਣਦੇ ਸੀ, ਯੋਗ ਦਾ ਰਸਤਾ ਚੁਣਦੇ ਸੀ, ਹਠ ਯੋਗ ਦਾ ਰਸਤਾ ਚੁਣਦੇ ਸੀ, ਉਹਨਾਂ ਨੇ ਕਿਵੇਂ ਵੱਡੇ ਗਿਣਤੀ ਦੇ ਵਿੱਚ ਲੋਕਾਂ ਨੂੰ ਭਰਮਾਇਆ ਹੋਇਆ ਸੀ। ਔਰ ਜਦੋਂ ਅਸੀਂ 10ਵੇਂ ਪਾਤਸ਼ਾਹ ਦੀ ਬਾਣੀ ਪੜ੍ਹਦੇ ਹਾਂ, ਇੱਕ ਪਾਸੇ ਉਹ ਸਤਿਗੁਰੂ ਜਿਹੜੇ 9 ਸਾਲ ਦੀ ਉਮਰ 'ਚ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹਾਦਤ ਦੇ ਲਈ ਅਸੀਂ ਉਹਨਾਂ ਨੂੰ 10ਵੇਂ ਪਾਤਸ਼ਾਹ ਨੂੰ ਸਰਬੰਸ ਦਾਨੀ ਔਰ ਉਹਨਾਂ ਲਈ ਜਦੋਂ ਮੁਖਾਤਬ ਹੁੰਦਾ ਹੈ ਕਿ ਸ਼ਹੀਦ ਪੁੱਤਰਾਂ ਦੇ ਪਿਤਾ ਔਰ ਸ਼ਹੀਦ ਪਿਤਾ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ। ਸੋ ਜ਼ਾਹਿਰ ਹੈ ਕਿ ਇੱਕ ਪਾਸੇ ਉਹਨਾਂ ਦੀ ਸ਼ਹਾਦਤ, ਉਹਨਾਂ ਦੀ ਜਿਹੜਾ ਸੰਕਲਪ ਖਾਲਸੇ ਦਾ ਕਾਨਸੈਪਟ
ਉਹਨਾਂ ਦਾ ਇੱਕ ਗ੍ਰੇਟ ਪੰਜਾਬੀ ਪੋਇਟ, ਫਾਰਸੀ ਦਾ ਵੀ ਪੋਇਟ ਹੋਣਾ, ਜ਼ਫਰਨਾਮਾ ਪਾਤਸ਼ਾਹੀ 10ਵੀਂ। ਪਰ ਜਦੋਂ ਅਸੀਂ ਸਪਿਰਿਚੁਅਲ ਥਾਟ ਦੇ ਵਿੱਚ ਵੈਰਾਗ ਦੀ ਗੱਲ, ਜਿਹੜੀ ਕਿ ਸੰਨਿਆਸ ਦੇ ਨਾਂ ਥੱਲੇ, ਯੋਗ ਦੇ ਨਾਂ ਥੱਲੇ ਔਰ ਹੋਰ ਫਰਾਡ, ਜੋਗੀ, ਜੰਗਮ, ਸਰੇਵੜੇ, ਜੈਨੀ, ਬੋਧੀ ਜਿਹੜੇ ਸਮਾਜ ਤੋਂ ਲੋਕਾਂ ਨੂੰ ਤੋੜ ਕੇ ਜੰਗਲਾਂ ਦੇ ਵਿੱਚ, ਬਨਵਾਸ ਦੇ ਵਿੱਚ ਦੁਨੀਆ ਨਾਲੋਂ ਟੁੱਟ ਕੇ ਰੂਹਾਨੀਅਤ ਦੇ ਰਸਤੇ ਦੀ ਗੱਲ ਕਰਦੇ ਸੀ, ਤੇ ਜਿਹੜਾ ਥਾਟ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ, ਉਸ ਦੀ ਕੰਟੀਨਿਊਟੀ 10 ਗੁਰੂ ਸਾਹਿਬਾਨ ਨੇ ਉਸ ਦੇ ਉੱਤੇ ਹੀ ਸਿੱਖੀ ਦੇ ਮਹਿਲ ਨੂੰ ਉਸਾਰਿਆ। ਜੇ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਐ ਪਾਏ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਕਿ ਭਾਈ ਇਹ ਵਿਹਲੇ ਜਿਹੜੇ ਲੋਕ ਵੱਡੀਆਂ ਵੱਡੀਆਂ ਗੋਗੜਾਂ ਛੱਡੀਆਂ, ਕੋਈ ਸਾਧੂ, ਕੋਈ ਜੋਗੀ, ਕੋਈ ਬਾਬਾ, ਕੋਈ ਸਰੇਵੜਾ, ਕੋਈ ਸੰਤ, ਕੋਈ ਕੁਛ ਮਹਾਂਪੁਰਖ, ਕੋਈ ਬ੍ਰਹਮ ਗਿਆਨੀ, ਕੀ ਲਕਬ ਨੇ, ਕੋਈ 108 ਨਾਲ ਲਾਇਆ ਹੁੰਦਾ, ਪਤਾ ਨਹੀਂ ਗਿਣਤੀ 108 ਤੇ ਮੁੱਕ ਜਾਂਦੀ, ਮੈਂ ਕਿ ਗਿਣੀ ਜਾਓ ਜਾਂ ਤਾਂ। ਹੁਣ ਜਿਹੜੇ ਉਹਨਾਂ ਦੇ ਮਗਰ ਲੱਗੇ ਨੇ, ਤੇ ਇੱਕ ਉਹ ਨੇ ਜਿਹੜੇ ਘਾਲ ਖਾਏ ਕਿਛ ਹੱਥੋਂ ਦੇ ਯਕੀਨ ਰੱਖਦੇ ਨੇ। ਸੋ ਅੱਜ ਦਾ ਸ਼ਬਦ ਸੰਨਿਆਸੀ, ਕਿਉਂਕਿ ਸੰਨਿਆਸ ਨੂੰ ਹਿੰਦੂ ਵਰਣ ਆਸ਼ਰਮ ਦੇ ਵਿੱਚ ਸਭ ਤੋਂ ਉੱਚਾ ਮੰਨਿਆ ਜਾਂਦਾ ਹੈ। ਇਹ ਜਿਹੜੇ ਸੰਨਿਆਸ ਧਾਰਨ ਕਰਨ ਵਾਲੇ ਜਟਾਵਾਂ, ਵਾਲ ਵੀ ਨਹੀਂ ਸੀ ਵਾਹੁੰਦੇ, ਉਹ ਮੈਟਿਡ ਹੇਅਰ ਜਿਹਨੂੰ ਅਸੀਂ ਕਹਿੰਦੇ ਹਾਂ, ਲੰਬੇ ਲੰਬੇ ਨਹੁੰ ਵਧਾਏ ਹੋਏ, ਸਿਰ 'ਚ ਸਵਾਹ ਪਾਈ ਹੋਈ, ਇਸ ਕਿਸਮ ਦਾ ਜਿਹੜਾ ਉਹਨਾਂ ਦਾ ਸੀ। ਸੋ ਗੁਰੂ ਸਾਹਿਬ ਨੇ ਉਹਨਾਂ ਦਾ ਸਿੰਬੋਲਿਜ਼ਮ ਲੈ ਕੇ ਉਹਨਾਂ ਨੂੰ ਡਾਇਰੈਕਟ ਐਡਰੈਸ ਕਰਦੇ ਆ। ਆਪਣਾ ਫਲਸਫਾ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਦਿੱਤਾ ਰਾਮਕਲੀ ਰਾਗ ਕਿ ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ ਰਹਾਓ। जत की जटा जोग को मजन, नेम के नखन बढ़ाओ, ज्ञान गुरु आत्म उपदेशो, ध्यान विभूत लगाओ, नाम विभूत लगाओ, अल्प आहार सुलभ सी निंद्रा, दया क्षमा तन प्रीत, सील संतोख सदा निर्वाहिबो, हवैबो त्रिगुण अतीत, काम क्रोध हंकार लोभ हट, मोह न मन स्यों लियावै, तब ही आत्म तत् को दर्शै, परम पुरख कह पावे। हुण ज़ाहिरा तौर ते क्योंकि जिवें ब्रज भाषा दे लफज ने कि रे मन ऐसो कर संन्यास, एड्रैस अपने आप नूं कीता, हे मेरे मन तू इहो जिहा संन्यास कर, घर छड्ड के दौड़न दी लोड़ नहीं है, किहो जिहा बन से सदन सबै कर समझो, मन ही माहे उदासा, कि जिहड़ा तेरा घर है जिथे तू रहिंदा है इहनूं समझ ये जंगल है, बन से सदन सबै कर समझो, कि समझ कि सारा जंगल है जिथे तू रह रहे हैं, बन से सदन सबै कर समझो, मन ही माहे उदासा। हुण ये इन्नी डीप गल है क्योंकि यही रहाओ दी तुक है कि जिवें गुरु नानक साहब ने फरमाया सी, सिद्धां दे नाल जदों डिबेट कीती, उन्होंने विचार वटांदरा कीता, गोष्ठ कीती कि जैसे जल में कमल निरालम, मुर्ग आई नैसाणे, सुरत शब्द पव सागर तरीए, नानक नाम वखाण। कि जिवें कमल दा फुल चिक्कड़ च हुंदिआं भी उस तो निर्लेप हुंदा है, मुर्गाबी पानी च हुंदिआं भी पानी उहदे खंभां दा कुछ नहीं विगाड़दा, और यही जिहड़ा इवें सुरत दा शब्द विच जुड़ना, रूहानी दुनिया दे विच दुनियादारी माया तुहानूं जिहड़ी है वो कमज़ोर नहीं कर सकती, प्रभावित नहीं कर सकती। और यही थॉट उन्होंने, क्योंकि जोगियां दे जटावां ने, तो गुरु साहब ने फरमाया जत की जटा, कि अपने मन दे उत्ते, अपनियां सैक्शुअल डिज़ायर्स दे उत्ते काबू होना, काबू करना, ये मानो इवें है कि ये तुहाडीआं जटावां होण, बजाय कि तुसीं सोहणे वाल अपने वो जिहड़े बिल्कुल सवाह पा के और उहदे च जटां बनाईआं हुंदिआं ने, जत की जटा जोग को मजन, कि तुसीं जिहड़ा इन्हां तीर्थां दे उत्ते जा के इशनान ते दूजिआं ते जोर दिंदे हो, ये तुहाडा जिहड़ा रब नाल मिलाप दी गल, ये तुहाडा जिहड़ा मजन होए, इशनान होए, एवल्यूशन होए, नेम के नखन बढ़ाओ, कि तुहाडी जिंदगी दा कोई डिसिपलिन होए। जिहड़े नौ तुसीं वधाए होए ने कि भी तुहाडे कोल तुहानूं ये लगदा है कि भी इहदे नाल तुसीं दस रहे हो कि तुसीं दुनिया तो उदास हो, नहीं, ये ज्ञान गुरु आत्म उपदेशो, ज्ञान दा आसरा जिहड़ा घर च बैठिਆਂ भी जिहड़ा तुसीं रब दे नाल जुड़ सकदे हो,
ਇਹਦੇ ਨਾਲ ਆਪਣੀ ਆਤਮਾ ਨੂੰ ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਭੂਤ ਲਗਾਓ, ਕਿ ਜਿਹੜੀ ਸਵਾਹ ਤੁਸੀਂ ਮੜੀ ਹੋਈ ਵਿਭੂਤ ਸਵਾਹ ਨੂੰ ਕਹਿੰਦੇ ਨੇ, ਜੀ ਰੱਬ ਦੇ ਨਾਮ ਨੂੰ ਯਾਦ ਕਰਨਾ, ਇਹ ਤੁਹਾਡੀ ਸਵਾਹ ਹੋਏ। ਅਲਪ ਆਹਾਰ ਸੁਲਭ ਸੀ ਨਿੰਦਰਾ, ਦਇਆ ਛਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਬਾਹਿਬੋ, ਹਵੈਬੋ ਤ੍ਰਿਗੁਣ ਅਤੀਤ। ਅਲਪ ਆਹਾਰ, ਥੋੜਾ ਖਾਣਾ, ਜੀ ਬਹੁਤੇ ਤਾਂ ਅਸੀਂ ਖਾ ਖਾ ਕੇ ਸੂਰ ਵਾਂਗ ਹੀ ਫਿੱਟੇ ਹੁੰਦੇ ਆ। ਔਰ ਇਹ ਜਿਹੜਾ ਥੋੜਾ ਖਾਣਾ, ਇਹ ਭਾਈ ਗੁਰਦਾਸ ਜੀ ਨੇ ਵੀ ਫਰਮਾਇਆ ਕਿ ਭਾਈ ਉਹ ਹੈ ਥੋੜਾ ਖਾਵੇ, ਥੋੜਾ ਸਮੇਂ ਥੋੜਾ ਹੀ ਖਾਵੇ, ਜੀ ਲੋੜ ਮੁਤਾਬਕ। ਇਹ ਬਿਲਕੁਲ। ਨਹੀਂ ਹੈ ਵੀ ਤੁਸੀਂ ਭੁੱਖੇ ਰਹਿਣਾ ਹੈ, ਪਰ ਕਿਸੇ ਚੀਜ਼ ਨੂੰ ਸਵਾਦ ਤੁਸੀਂ ਖਾਈ ਜਾਓ, ਤੇ ਹੁੰਦਾ ਤਾਂ ਬਹੁਤ ਵਾਰੀ ਇਹੀ ਹੈ ਜੀ, ਬਹੁਤ ਸਵਾਦ ਹੈ ਜੀ, ਨਹੀਂ। ਇਹ ਜਿਹੜਾ ਰੱਬ ਦੇ ਰਸਤੇ ਤੇ ਤੁਰਨ ਵਾਲੇ ਰੂਹਾਨੀ ਦੁਨੀਆ 'ਚ ਨੇ, ਉਹਨਾਂ ਦੀ ਨੀਂਦ ਵੀ ਕੰਟਰੋਲ 'ਚ ਹੋਏ। ਅਲਪ ਆਹਾਰ ਸੁਲਭ, ਥੋੜੀ ਨੀਂਦ, ਜੀ ਥੋੜਾ ਆਹਾਰ, ਅਲਪ ਆਹਾਰ, ਦਇਆ ਛਮਾ ਤਨ ਪ੍ਰੀਤ, ਕਿ ਤੁਹਾਡੇ ਅੰਦਰ ਕੰਪੈਸ਼ਨ, ਬਿਲਕੁਲ ਫॉरगिवनेस, ਜੀ क्षमा ਹੁੰਦਾ ਹੈ क्षमा ਕਰਨਾ, ਮਾਫ ਕਰਨਾ, ਫॉरगिवनेस, ਦਇਆ ਛਮਾ। ਤਾਂ ਜੇ ਤੁਹਾਡੀ ਕੋਈ ਚਾਹਨਾ ਹੋਏ ਜਾਂ ਕੋਈ ਤੁਹਾਡੇ ਅੰਦਰ ਚੈਰਿਸ਼ ਤੁਸੀਂ ਕਿਸੇ ਚੀਜ਼ ਨੂੰ ਕਰੋ, ਤਾਂ ਇਸ ਚੀਜ਼ ਨੂੰ ਕਰੋ ਕਿ ਭਾਈ ਮੇਰੇ 'ਚ ਮਾਫ ਕਰਨ ਦੀ ਤਾਕਤ ਆਏ, ਮੇਰੇ 'ਚ ਕੰਪੈਸ਼ਨ ਆਏ। ਦਇਆ ਛਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਭਾਇਓ। ਸੀਲ ਹੈ ਜੈਂਟਲਨੈਸ, ਜੀ ਔਰ ਸੰਤੋਖ ਹੈ ਕੰਟੈਂਸ਼ਨ, ਬਿਲਕੁਲ ਕਿ ਜਿਹਦੇ 'ਚ ਤੁਸੀਂ ਸੰਤੁਸ਼ਟ ਹੋ, ਜੋ ਮਿਲਿਆ ਤੁਹਾਨੂੰ ਤੁਸੀਂ ਸ਼ੁਕਰਗੁਜ਼ਾਰੀ 'ਚ ਹੋ, ਔਰ ਸ਼ਿਕਾਇਤ ਨਹੀਂ ਕਰਦੇ। ਜਿਹੜਾ ਕਿ ਭਾਈ ਦੂਸਰੇ ਵੱਲ ਦੇਖ ਕੇ ਇਸ ਦੌੜ 'ਚ ਨਹੀਂ ਪੈਂਦੇ ਕਿ ਜੀ ਇਹਦੇ ਕੋਲ 1000 ਹੈ ਤੇ ਮੇਰੇ ਕੋਲ 100 ਹੈ। ਜੇ ਤੁਹਾਡੇ ਕੋਲ 1000 ਹੈ ਤਾਂ ਤੁਸੀਂ ਲੱਖ ਵਾਲੇ ਵੱਲ ਦੇਖਦੇ ਹੋ, ਤੁਸੀਂ ਉਹਨਾਂ ਵੱਲ ਦੇਖਦੇ ਹੋ ਜਿਹੜੇ ਤੁਹਾਡੇ ਤੋਂ ਵੀ ਕਮਜ਼ੋਰ ਨੇ। ਹਵੈਬੋ ਤ੍ਰਿਗੁਣ ਅਤੀਤ, ਰਜੋ ਤਪੋ ਤਮੋ ਸਤੋ, ਤਿੰਨਾਂ ਗੁਣਾਂ ਦੇ ਪ੍ਰਭਾਵ ਤੋਂ ਤੁਸੀਂ ਨਿਰਲੇਪ ਰਹਿੰਦੇ ਹੋ। ਫਿਰ ਜੇ ਇਵੇਂ ਹੋਏਗਾ ਤੇ ਫਿਰ ਕਾਮ ਕ੍ਰੋਧ ਹੰਕਾਰ ਲੋਭ ਹਟ ਮੋਹ ਨਾ ਮਨ ਸਿਓ ਲਿਆਵੇ। ਇਹਨਾਂ ਤੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਟ, ਕਿਉਂਕਿ ਇਹ ਸੰਨਿਆਸੀਆਂ ਦਾ ਜੋਗੀਆਂ ਦਾ ਆਧਾਰ ਹਟ ਸੀ, ਜੀ ਇਹ ਮਨ ਦੇ ਉੱਤੇ ਨਹੀਂ ਲਿਆਣਾ। ਇਸ ਦੇ ਉੱਤੇ ਕਾਮ ਕ੍ਰੋਧ ਹੰਕਾਰ ਲੋਭ ਹਟ ਮੋਹ ਨਾ ਮਨ ਸਿਓ ਲਿਆਵੇ, ਤਬ ਹੀ ਆਤਮ ਤਤ ਕੋ ਦਰਸੈ ਪਰਮ ਪੁਰਖ ਕਹਿ ਪਾਵੇ, ਕਿ ਫਿਰ ਹੀ ਪਰਮ ਤੱਤ ਨੂੰ ਤੁਸੀਂ, ਜਿਹੜਾ ਰੱਬ ਹੈ ਉਹਨੂੰ ਸਮਝ ਸਕਦੇ ਹੋ, ਤੇ ਜਿਹੜੀ ਐਟਰਨਲ ਟਰੂਥ ਹੈ ਉਸ ਨੂੰ ਤੁਸੀਂ ਵਿਜ਼ੂਅਲਾਈਜ਼ ਕਰ ਸਕਦੇ ਹੋ। ਇਸ ਤੋਂ ਬਿਨਾ ਇਹ ਤੁਹਾਡਾ ਜਿਹੜਾ ਫਰਾਡੀ ਸੰਨਿਆਸ ਹੈ, ਜੀ ਬਿਲਕੁਲ ਇਸ ਦਾ ਕੋਈ ਤੁਹਾਡਾ ਮਤਲਬ ਬਹੁਤ ਨਹੀਂ। ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।